ਅੱਜ ਇੱਕ ਅਜਿਹੀ ਟੀਮ ਹੈ ਵਾਲੀਬਾਲ ਦੇ ਜਿਹੜੇ ਖਿਡਾਰੀ ਨੇ ਉਹ ਤਕਰੀਬਨ ਇੱਕੋ ਪਿੰਡ ਦੇ ਨੇ। ਮੇਰਾ ਠੱਠੀਆਂ ਖੁਰਦ ਜੀ। ਠੀਕ ਹੈ, ਹਾਂਜੀ। ਕਿਹੜੇ ਨੇ? ਜ਼ਿਲ੍ਹਾ ਤਰਨਤਾਰਨ ਜੀ। ਆਪਾਂ 1 2 3 ਉਹ ਮੇਨ ਆ ਸਾਡਾ ਜੀ। ਅੱਛਾ, ਉਹ ਜਿਹੜਾ ਮੇਨ ਇੱਥੇ ਤਾਂ ਬਾਈ ਪ੍ਰਦੇਸ਼ਾਂ ਦੇ ਵਿੱਚ ਤਾਂ ਕੋਈ ਪਿੰਡ ਦਾ ਕਿ ਕਈ ਵਾਰੀ ਜ਼ਿਲ੍ਹੇ ਦਾ ਨਹੀਂ ਬੰਦਾ ਮਿਲਦਾ, ਤੁਸੀਂ ਤਾਂ ਫੇਰ ਇੱਕੋ ਪਿੰਡ ਦੇ ਸਾਰੇ ਇਕੱਠੇ ਰਹੀ ਜਾਂਦੇ। ਵਧੀਆ ਗੱਲ। ਹਾਂ ਵਧੀਆ ਭਾਈ, ਆਨੰਦ ਆ। ਬਸ ਚੱਲ ਮਾਰੀ ਦਾ ਕੰਮ ਆ ਤੇ ਆਪਦੇ ਬੰਦਿਆਂ ਨਾਲ ਹੀ ਭਾਈ ਹੁੰਦਾ ਇੱਥੇ, ਉਦਾਂ ਦੇ ਦਿਲ ਤੋਂ ਲੱਗਦਾ ਨਹੀਂ। ਤੁਹਾਨੂੰ ਪਤਾ ਸਟ੍ਰੈਸ ਵਾਲੀ ਭਰੀ ਲਾਈਫ ਸਾਰੀ। ਹਾਂ ਵਧੀਆ ਬਾਈ, ਪ੍ਰਦੇਸ਼ਾਂ ਦੇ ਵਿੱਚ ਹਾਂਜੀ ਇਹ ਭਰਾਵਾਂ ਵਾਂਗੂ ਰਹਿੰਦੇ ਆ, ਬਣੀ ਹੋਈ ਇੱਕ ਦੂਜੇ ਨਾਲ। ਹਾਂ ਹਾਂਜੀ, ਜਦੋਂ ਦੇ ਵੀ ਅਸੀਂ ਆਏ ਆ ਰਹਿੰਦੇ ਵੀ ਇਕੱਠੇ ਆ ਤੇ ਕਿਤੇ ਚਲੋ ਮਾਸਾਪੁਰਾ ਕਿਤੇ ਮਾੜਾ ਮੋਟਾ ਹੋ ਜਾਂਦਾ, ਪਰ ਫਿਰ ਵੀ ਇੰਨੀ ਕੁ ਅੰਡਰਸਟੈਂਡਿੰਗ ਹੈ ਸਾਡੇ 'ਚ ਵੀ ਜੇ ਹੋ ਵੀ ਜਾਵੇ ਤਾਂ ਵੱਧ ਤੋਂ ਵੱਧ ਇੱਕ ਦਿਨ, ਇਹ ਤੋਂ ਵੱਧ ਨਹੀਂ। ਤੇ ਅੱਛਾ, ਫਿਰ ਪਿੰਡ ਵੀ ਕੋਈ ਰਾਜੀਨਾਮਾ ਕਰਾਉਂਦਾ, ਕੋਈ ਬੰਦਾ ਸਾਂਝਾ ਹੁੰਦਾ ਕਈ ਵਾਰੀ? ਨਹੀਂ, ਉਹ ਇੱਥੇ ਹੀ ਆ, ਉਹ ਵੀ ਇੱਥੇ ਬੰਦਾ ਰਾਜੀਨਾਮੇ ਵਾਲਾ ਵੀ। ਹਾਂ ਠੀਕ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਤੇ ਮਨਟੀਕਾ ਵਿਸਾਖੀ ਖੇਡ ਮੇਲੇ ਦੇ ਵਿੱਚੋਂ ਵੱਖ-ਵੱਖ ਵੰਨਗੀਆਂ ਆਪਾਂ ਦੇਖ ਰਹੇ ਹਾਂ, ਵੱਖ-ਵੱਖ ਟੀਮਾਂ ਦੇ ਪਲੇਅਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਅੱਜ ਇੱਕ ਅਜਿਹੀ ਟੀਮ ਹੈ ਜਿਹੜੀ ਟੀਮ ਦੇ ਵਿੱਚ ਵਾਲੀਬਾਲ ਦੇ ਜਿਹੜੇ ਖਿਡਾਰੀ ਨੇ ਉਹ ਤਕਰੀਬਨ ਇੱਕੋ ਪਿੰਡ ਦੇ ਨੇ ਜਾਂ ਇੱਕੋ ਜ਼ਿਲ੍ਹੇ ਦੇ ਨੇ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਸਿੰਘ। ਅੱਛਾ ਬਾਈ, ਮੈਨੂੰ ਇਹ ਦੱਸੋ ਵੀ ਤੁਹਾਡੀ ਟੀਮ ਦੇ ਵਿੱਚ ਕਿੰਨੇ ਮੁੰਡੇ ਇੱਕੋ ਪਿੰਡ ਦੇ ਨੇ? ਅਸੀਂ 4 ਜਣੇ ਜੀ, ਇੱਕੇ ਪਿੰਡ ਦੇ ਆ। ਕਦੋਂ ਆਏ ਸੀ ਯੂਐਸ? ਆਪਾਂ ਆਏ ਜੀ 2019 ਚ। ਉਧਰ ਮੂੰਹ ਕਰਕੇ 2019 ਚ ਜੀ। 2019 ਚ ਕਿਹੜੇ ਨੌਜਵਾਨ ਆ ਤੁਹਾਡੇ? ਕਿਹੜਾ ਪਿੰਡ ਦੱਸੋ ਮੈਨੂੰ। ਮੇਰਾ ਠੱਠੀਆਂ ਖੁਰਦ ਜੀ। ਠੀਕ ਹੈ, ਹਾਂਜੀ। ਕਿਹੜੇ ਨੇ? ਜ਼ਿਲ੍ਹਾ ਤਰਨਤਾਰਨ ਜੀ। ਆਪਾਂ 1 2 3 ਉਹ ਮੇਨ ਆ ਸਾਡਾ ਜੀ। ਅੱਛਾ, ਉਹ ਜਿਹੜਾ ਮੇਨ ਠੀਕ ਹੈ, ਕੈਪਟਨ ਸਾਡਾ ਜੀ। ਠੀਕ ਹੈ। ਹਾਂਜੀ। ਤੇ ਕਿੰਨੇ ਕੁ ਟੂਰਨਾਮੈਂਟ ਖੇਡੇ ਬਾਈ ਇੱਥੇ ਹੁਣ? ਆਪਾਂ ਖੇਡ ਹੀ ਲਿਆ ਜੀ। ਇੱਥੇ ਤਾਂ ਭਾਈ 5-7 ਹੀ ਖੇਡੇ, ਜਿਵੇਂ ਲਾਗੇ ਲਿਵਿੰਗਸਟਨ ਆ ਤੇ ਟ੍ਰੇਸੀ ਹੋ ਗਿਆ, ਮਾਊਂਟਨ ਹਾਊਸ ਹੋ ਗਿਆ, ਲੋਡ ਹੀ ਖੇਡੇ ਸੀ। ਹਾਂਜੀ। ਕਿੱਥੇ ਮਤਲਬ ਅੱਜ ਰਹਿੰਦੇ ਕਿੱਥੇ ਸਾਰੇ? ਆਪਾਂ ਰਹਿੰਦੇ ਜੀ ਮਨਟੀਕੇ ਰਹਿੰਦੇ ਜੀ। ਠੀਕ ਹੈ। ਹਾਂਜੀ। 2019 ਤੋਂ ਆਏ ਹੋ? ਹਾਂਜੀ 2019 ਰਹਿੰਦੇ ਵੀ ਇਕੱਠੇ ਹੀ ਆ, ਇੱਕੇ ਥਾਂ ਇੱਕੇ ਘਰੇ ਸਾਰੇ ਰਹਿੰਦੇ ਆ ਜੀ। ਕੀ ਬਾਤ ਹੈ। ਕੀ ਨਾਮ ਹੈ ਤੁਹਾਡਾ? ਹਰਪ੍ਰੀਤ ਸਿੰਘ। ਤੁਹਾਡਾ ਕੀ ਨਾਮ ਹੈ? ਲਵਪ੍ਰੀਤ ਸਿੰਘ ਆ ਜੀ। ਲਵਪ੍ਰੀਤ ਸਿੰਘ। ਕਿੰਨਾ ਚਿਰ ਹੋ ਗਿਆ ਬਾਈ ਇਹ ਵਾਲੀਬਾਲ ਖੇਡਦੇ ਨੂੰ? ਆਪਾਂ ਨੂੰ ਵਾਲੀਬਾਲ ਦੇ ਭਾਈ ਆਪਾਂ ਇੰਡੀਆ ਤੋਂ ਖੇਡਦੇ ਆਏ, ਲਾਈਕ ਹੋ ਹੀ ਗਿਆ 10 ਕੁ ਸਾਲ ਹੋ ਹੀ ਗਏ ਆ। ਇੱਥੇ ਤਾਂ ਬਾਈ ਪ੍ਰਦੇਸ਼ਾਂ ਦੇ ਵਿੱਚ ਤਾਂ ਕੋਈ ਪਿੰਡ ਦਾ ਕਿ ਕਈ ਵਾਰੀ ਜ਼ਿਲ੍ਹੇ ਦਾ ਨਹੀਂ ਬੰਦਾ ਮਿਲਦਾ, ਤੁਸੀਂ ਤਾਂ ਫੇਰ ਇੱਕੋ ਪਿੰਡ ਦੇ ਸਾਰੇ ਇਕੱਠੇ ਰਹੀ ਜਾਂਦੇ। ਵਧੀਆ ਗੱਲ। ਹਾਂ ਵਧੀਆ ਭਾਈ, ਆਨੰਦ ਆ। ਬਸ ਚੱਲ ਮਾਰੀ ਦਾ ਕੰਮ ਆ ਤੇ ਆਪਦੇ ਬੰਦਿਆਂ ਨਾਲ ਹੀ ਭਾਈ ਹੁੰਦਾ ਇੱਥੇ, ਉਦਾਂ ਦੇ ਦਿਲ ਤੋਂ ਲੱਗਦਾ ਨਹੀਂ। ਤੁਹਾਨੂੰ ਪਤਾ ਸਟ੍ਰੈਸ ਵਾਲੀ ਭਰੀ ਲਾਈਫ ਸਾਰੀ। ਤੇ ਇਦਾਂ ਖੇਡ ਲਈਦਾ ਵੀਕਐਂਡ ਤੇ ਆ ਕੇ, ਬਹੁਤ ਵਧੀਆ ਹੋ ਜਾਂਦਾ। ਹਾਂਜੀ, ਆਪਾਂ ਟਰੱਕ ਹੀ ਚਲਾਉਂਦੇ ਬਾਈ। ਠੀਕ ਹੈ। ਹਾਂਜੀ ਠੀਕ ਹੈ। ਤੇ ਕਿੰਨੇ ਕੁ ਟੂਰਨਾਮੈਂਟ, ਜਿਵੇਂ ਬਾਈ ਹੋਰੇ ਦੱਸਦੇ ਸੀ ਜਿਆਦਾ ਦੂਰ ਤੱਕ ਤਾਂ ਹਲੇ ਨਹੀਂ ਗਏ, ਪਰ ਨੇੜੇ ਕੋਈ ਟੂਰਨਾਮੈਂਟ ਛੱਡਿਆ ਨਹੀਂ? ਹਾਂਜੀ, ਨਹੀਂ ਲਾਗੇ ਬੰਨੇ ਆਪਾਂ ਸਾਰੇ ਖੇਡਦਾ, ਹੋਰ ਵੀ ਟੀਮ ਵੱਲੋਂ ਖੇਡੀ ਤਾਂ ਵਾ ਤੇ ਇਦਾਂ ਇਕੱਠੇ ਹੋ ਕੇ ਵੀ ਆਈਦਾ, ਦੂਜੀਆਂ ਟੀਮਾਂ ਵੱਲੋਂ ਵੀ ਖੇਡ ਲਈਦਾ ਖੇਡਦੇ। ਹਾਂਜੀ ਹਾਂ ਚਲੋ ਵਧੀਆ। ਹਾਂਜੀ ਐਂ ਵਧੀਆ ਭਾਈ। ਹਾਂ, ਤੇ ਉੱਥੋਂ ਪੰਜਾਬ 'ਚ ਵੀ ਖੇਡਦੇ ਸੀ ਬਾਈ? ਹਾਂਜੀ, ਪੰਜਾਬ ਤੋਂ ਵੀ ਪਿੰਡ ਹੀ ਖੇਡਦੇ ਸੀ ਪਹਿਲਾਂ। ਆਏ ਵੀ ਇਕੱਠੇ ਸੀ ਬਾਈ ਯੂਐਸ ਕੇ ਨਹੀਂ? ਨਹੀਂ ਆਏ, ਲਾਈਕ ਜਿਵੇਂ ਇੱਕ ਮਹੀਨੇ ਦਾ ਗੈਪ ਹੀ, ਜਿਵੇਂ ਇਹ ਪਹਿਲਾਂ ਆਇਆ ਸੀ, ਮੈਂ ਤੋਂ ਮਹੀਨਾ ਬਾਅਦ ਆਇਆ, ਫਿਰ ਮੇਰੇ ਤੋਂ ਮਹੀਨਾ ਬਾਅਦ ਆਇਆ, ਇਹਨੂੰ ਅਜੇ ਹੋਇਆ ਸਾਲ ਕਾਏ ਨੂੰ। ਆਲਮੋਸਟ ਨੇੜੇ ਤੇੜੇ ਸਾਰੇ ਆਏ। ਠੀਕ ਹੈ। ਹਾਂਜੀ। ਕੀ ਨਾਮ ਵੀਰ ਜੀ ਤੁਹਾਡਾ? ਸਿਮਰਜੀਤ। ਕਿੰਨਾ ਚਿਰ ਹੋ ਗਿਆ ਬਾਈ ਯੂਐਸ ਆਏ ਨੂੰ? ਮੈਂ 2018 ਚ ਆਇਆ ਸੀ। ਅੱਛਾ ਹਾਂਜੀ। ਠੀਕ ਹੈ। ਤੇ ਮਤਲਬ ਉਦੋਂ ਤੋਂ ਹੀ ਵਾਲੀਬਾਲ ਦੇ ਨਾਲ ਜੁੜੇ ਹੋਏ ਹੋ? ਹਾਂਜੀ, ਸ਼ੁਰੂ ਤੋਂ ਹੀ ਸਕੂਲ ਪੱਧਰ ਤੋਂ ਹੀ ਵਾਲੀਬਾਲ ਨਾਲ ਜੁੜੇ ਹੋਏ ਆ। ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਪਿੰਡ ਹੈਗਾ ਨਰੰਗਾਬਾਦ, ਤਰਨਤਾਰਨ। ਠੀਕ ਹੈ, ਤਰਨਤਾਰਨ ਚ ਹਾਂਜੀ। ਹੈ ਸਾਰਾ ਜ਼ਿਲ੍ਹਾ ਤਰਨਤਾਰਨ। ਹਾਂਜੀ। ਠੀਕ ਹੈ। ਤੇ ਬਾਈ ਮਤਲਬ ਜਾਣੇ ਟੂਰਨਾਮੈਂਟਾਂ ਦੇ ਵਿੱਚ ਕਦੇ ਹੋਰ ਵੀ ਪਿੰਡੂ ਗਰਾਈ ਕਦੇ ਮਿਲ ਜਾਂਦੇ ਆ? ਹਾਂਜੀ ਬਿਲਕੁਲ। ਇੱਥੇ ਖਾਸ ਤੌਰ ਤੇ ਜਦੋਂ ਮੇਲੇ ਹੁੰਦੇ ਆ ਉਦੋਂ ਕਾਫੀ ਆਪਣੇ ਜ਼ਿਲ੍ਹੇ ਪੱਧਰ ਦੇ ਜਾਂ ਯਾਰ ਦੋਸਤ ਜਿਹੜੇ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਨਾਲ ਗਏ ਹੁੰਦੇ, ਆਮ ਹੀ ਜਾਣ ਪਛਾਣ ਮਿਲਦੇ ਰਹਿੰਦੇ। ਹਾਂਜੀ। ਠੀਕ ਹੈ। ਹੁਣ ਤੁਸੀਂ ਮਤਲਬ ਨਰੋਲ 'ਚ ਇੱਕੋ ਪਿੰਡ ਦੇ ਕਿੰਨੇ ਖਿਡਾਰੀ ਆ ਜਿਹੜੇ ਵੱਖ-ਵੱਖ ਟੀਮਾਂ ਦੇ ਵਿੱਚ ਖੇਡਦੇ ਆ? ਇਹ ਵੱਖ-ਵੱਖ ਟੀਮਾਂ ਦੇ ਵਿੱਚ ਨਹੀਂ, ਅਸੀਂ ਤਾਂ ਲਾਈਕ 4 ਜਣੇ ਇੱਕ ਪਿੰਡ ਦੇ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ। ਹਾਂਜੀ। ਇਹਦੇ ਨਾਂ ਹੇਠ ਐਂਟਰੀ ਹੁੰਦੀ ਆ? ਹਾਂਜੀ, ਇਹਦੇ ਨਾਂ ਹੇਠ ਐਂਟਰੀ ਹੁੰਦੀ ਹੈ। ਮਨਟੀਕਾ। ਅੱਛਾ, ਨਾਲ ਮਨਟੀਕਾ। ਹਾਂਜੀ, ਕਿਉਂਕਿ ਟੀਮਾਂ ਵੀ ਇਕੱਠੀਆਂ ਬਾਈ? ਹਾਂਜੀ, ਆਪਾਂ ਸਾਰੇ ਇਕੱਠੇ ਰਹਿੰਦੇ ਆ। ਸਾਰੇ ਜਦੋਂ ਦੇ ਆਏ ਉਦੋਂ ਦੇ ਸਾਰੇ ਇੱਕੇ ਥਾਂ ਰਹੀਦਾ। ਚਲੋ ਵਧੀਆ ਬਾਈ, ਤੇ ਪ੍ਰਦੇਸ਼ਾਂ ਦੇ ਵਿੱਚ ਹਾਂਜੀ, ਇਹ ਭਰਾਵਾਂ ਵਾਂਗੂ ਰਹਿੰਦੇ ਆ, ਬਣੀ ਹੋਈ ਇੱਕ ਦੂਜੇ ਨਾਲ। ਹਾਂਜੀ। 2018 ਦੇ ਵਿੱਚ ਆਏ ਸੀ ਬਾਈ, ਉਦੋਂ ਬਾਅਦ ਤੇ ਫਿਰ ਕੋਵਿਡ ਆ ਗਿਆ ਸੀ, ਜੌਬਾਂ ਦਾ ਥੋੜਾ ਬੁਰਾ ਹਾਲ ਹੋ ਗਿਆ ਸੀ। ਹਾਂਜੀ। ਚੱਲ ਗਿਆ ਕੰਮ? ਨਹੀਂ, ਉਦੋਂ ਚੱਲ ਗਿਆ ਸੀਗਾ, ਟਰੈਕਿੰਗ ਚੱਲਦਾ ਸੀਗਾ। ਅੱਛਾ। ਤੇ ਜਿਹੜਾ ਬਾਕੀ ਕੰਮ ਔਖਾ ਸੀ, ਉਦੋਂ ਅਸੀਂ ਦੋਵੇਂ ਜਣੇ ਟਰੈਕਿੰਗ ਕਰਦੇ ਸੀ। ਉਹ ਮੁੰਡਾ ਮਕੈਨਿਕ ਆ ਤੇ ਉਦੋਂ ਕੰਮ ਕਾਫੀ ਮਤਲਬ ਕਿ ਸਾਨੂੰ ਕੰਮ ਮਿਲ ਹੀ ਗਿਆ। ਠੀਕ ਆ। ਕਈ ਬੈਠੇ ਵੀ ਘਰ, ਪਰ ਸਾਨੂੰ ਉਦੋਂ ਕੰਮ ਮਿਲ ਹੀ ਗਿਆ ਵੀ ਅਸੀਂ ਚਲੋ ਕਰਦੇ ਹੀ ਰਹੇ। ਜਦੋਂ ਦੇ ਵੀ ਅਸੀਂ ਆਏ ਆ ਰਹਿੰਦੇ ਵੀ ਇਕੱਠੇ ਆ ਤੇ ਕਿਤੇ ਚਲੋ ਮਾਸਾਪੁਰਾ ਕਿਤੇ
ਮਾੜਾ ਮੋਟਾ ਹੋ ਜਾਂਦਾ, ਪਰ ਫਿਰ ਵੀ ਇੰਨੀ ਕੁ ਅੰਡਰਸਟੈਂਡਿੰਗ ਹੈ ਸਾਡੇ 'ਚ ਵੀ ਜੇ ਹੋ ਵੀ ਜਾਵੇ ਤਾਂ ਵੱਧ ਤੋਂ ਵੱਧ ਇੱਕ ਦਿਨ, ਇਹ ਤੋਂ ਵੱਧ ਨਹੀਂ। ਤੇ ਅੱਛਾ ਫਿਰ ਪਿੰਡ ਵੀ ਕੋਈ ਰਾਜੀਨਾਮਾ ਕਰਾਉਂਦਾ, ਕੋਈ ਬੰਦਾ ਸਾਂਝਾ ਹੁੰਦਾ ਕਈ ਵਾਰੀ? ਨਹੀਂ ਉਹ ਇੱਥੇ ਹੀ ਆ, ਉਹ ਵੀ ਇੱਥੇ ਬੰਦਾ ਰਾਜੀਨਾਮੇ ਵਾਲਾ ਵੀ। ਹਾਂ ਠੀਕ ਹੈ। ਹਾਂਜੀ ਉਹ ਵੀ ਬੰਦਾ ਇੱਥੇ ਆ, ਉਹਦੀ ਸਾਰੇ ਮੰਨਦੇ ਆ। ਹਾਂਜੀ ਹੁੰਦਾ ਕੋਈ ਬੰਦਾ ਬਈ ਗਰੁੱਪ ਦੇ ਵਿੱਚ ਜਿਹਦਾ ਸਾਰਿਆਂ ਦੇ ਵਿੱਚ ਹੀ ਹੁੰਦਾ, ਸਾਰਿਆਂ ਨਾਲ ਹੀ ਉਹ ਬੰਦਾ ਚੰਗੀ ਰੱਖਦਾ, ਵਿਗਾੜਦਾ ਨਹੀਂ, ਠਰਮੇ ਵਾਲਾ ਹੁੰਦਾ। ਸੋ ਤੁਹਾਡੇ ਵਿੱਚ ਉਹ ਰਾਜੀਨਾਮੇ ਵਾਲਾ ਵੀ ਹੈਗਾ? ਹਾਂਜੀ ਉਹ ਵੈਸੇ ਵੀ ਸਾਨੂੰ ਸਾਰਿਆਂ ਨੂੰ ਚੱਲਣ ਵਾਲਾ ਉਹੀ ਆ। ਹਾਂ ਠੀਕ ਹੈ। ਹਾਂਜੀ ਉਹ ਪੁਰਾਣਾ ਆ, ਉਹ 2007-8 ਦਾ ਆ ਤੇ ਉਹ ਚੱਲਣ ਵਾਲਾ ਸੀ। 2018 ਚ ਇਕੱਠੇ ਹੀ ਆਏ, ਚਲੋ 18 ਉਹ ਵੀ 18 ਆ ਵੀ 18। ਅੱਛਾ ਤੇ ਆ ਹੁਣ ਆਇਆ। ਕਿੰਨਾ ਟਾਈਮ ਹੋ ਗਿਆ ਬਾਈ? ਮੈਨੂੰ 1.5 ਸਾਲ ਹੋ ਗਿਆ ਵੀਰ। 1.5 ਸਾਲ ਹੋ ਗਿਆ। ਹਾਂਜੀ ਕਿਵੇਂ ਲੱਗਿਆ ਅਮਰੀਕਾ? ਅਮਰੀਕਾ ਇਹ ਤੇ ਮੰਦਾ ਹੀ ਆ ਕੰਮ ਕੁੰਮਾਂ ਤੋਂ, ਬਾਕੀ ਤੇ ਚਲੋ ਵਧੀਆ ਮੰਦੇ ਚ ਹਾਂਜੀ ਚਲੋ ਕੋਈ ਨਾ ਬਾਈ, ਤੇ ਸਭ ਕੁਝ ਚੱਲਦਾ ਹਨਾ, ਹੌਲੀ ਹੌਲੀ ਦਿਨ ਬਦਲ ਜਾਂਦੇ ਆ, ਕੋਈ ਚੱਕਰ ਨਹੀਂਗਾ। ਤੇ ਉਹ ਬਾਈ ਵੈਸੇ ਇਹ ਗੱਲ ਵੱਡੀ ਆ ਵੀ ਪਿੰਡ ਵਾਲਿਆਂ ਦਾ ਆਸਰਾ ਮਿਲਿਆ ਹੋਇਆ। ਹਾਂ ਪਿੰਡ ਵਾਲਿਆਂ ਦਾ ਆਸਰਾ ਮਿਲਿਆ, ਲਾਗੇ ਬੰਦੇ ਜੋ ਇਕੱਠੇ ਰਹੀਦਾ ਜਾਈ ਜਾਈਦਾ ਵਾ, ਵਧੀਆ ਮੌਲ ਚੱਲ, ਵਧੀਆ ਜੀ ਲੱਗਾ ਰਹਿੰਦਾ। ਥੈਂਕ ਯੂ ਵੀਰੇ, ਥੈਂਕ ਯੂ ਤੁਹਾਡੇ ਸਾਰੇ ਭਰਾਵਾਂ ਦਾ। ਸੋ ਇਹ ਟੀਮ ਹੈ ਵੀਰਾਂ ਦੀ ਜਿਹੜੀ ਹੈ, ਵੇਖ ਲਓ ਆਹ ਬਾਈ ਨੂੰ ਸ਼ਾਇਦ ਜ਼ਿਆਦਾ ਕਾਲਾ ਥੋੜੀ ਜੀ, ਇਹ ਥੋੜਾ ਜ਼ਿਆਦਾ ਗਰਮਾ ਪਲੇਅਰ, ਚਲੋ ਕੋਈ ਨਾ। ਤੇ ਇਹ ਤਰਨਤਾਰਨ ਦਾ ਪਿੰਡ ਠੱਠੀਆਂ ਖੁਰਦ, ਤਹਿਸੀਲ ਪੱਟੀ ਤੋਂ ਇਹ ਸਾਰੇ ਨੌਜਵਾਨ ਨੇ, ਇੱਕੋ ਪਿੰਡ ਦੇ ਆਏ ਨੇ। ਪ੍ਰਦੇਸ਼ਾਂ ਦੇ ਵਿੱਚ ਜਿੱਥੇ ਰੋਜ਼ੀ ਰੋਟੀ ਲਈ ਜਦੋਜਹਿਦ ਕਰ ਰਹੇ ਨੇ, ਉੱਥੇ ਹੀ ਨਾਲ ਖੇਡਾਂ ਦਾ ਸ਼ੌਂਕ ਵੀ ਪਾਲਿਆ ਹੋਇਆ। ਵਾਲੀਬਾਲ ਦੇ ਮੁਕਾਬਲਿਆਂ ਦੇ ਵਿੱਚ ਜਾਂਦੇ ਰਹਿੰਦੇ ਨੇ, ਪਰ ਜਿਵੇਂ ਆਪਾਂ ਨੂੰ ਪਤਾ ਹੈ ਆਪਣੇ ਪਿੰਡਾਂ ਵਾਲਿਆਂ ਦੇ ਵਿੱਚ ਹਾਸੇ ਠੱਠੇ ਗਿਲੇ ਸ਼ਿਕਵੇ ਰੋਸੇ ਵੀ ਚੱਲਦੇ ਰਹਿੰਦੇ ਨੇ, ਤਾਂ ਉਹ ਵੀ ਇੱਕ ਮਿੱਤਰ ਰੱਖਿਆ ਹੋਇਆ ਜਿਹੜਾ ਸਾਰਿਆਂ ਦੇ ਰਾਜੀਨਾਮੇ ਕਰਾਉਂਦਾ। ਖੈਰ ਇਹ ਸਾਰੇ ਗੱਲਬਾਤ ਦਾ ਇੱਕ ਰੌਚਕ ਦਾ ਹਿੱਸਾ ਹੁੰਦਾ, ਪਰ ਚੰਗਾ ਲੱਗਿਆ ਇੱਧਰ ਵੀ ਖੇਡਾਂ ਦੇ ਨਾਲ ਜੁੜੇ ਹੋਏ ਨੇ। ਸੋ ਨੌਜਵਾਨੋ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ।